कि जो प्रोटेस्ट का जो आगाज़ है वो शुरू हो चुका है। सो खालिस्तान अफेयर्स सेंटर के संचालक डॉक्टर अमरजीत सिंह मेरे नाल मौजूद ने। उन्होंने विचार लेंदे आ जी। डॉक्टर साहब वाहिगुरू जी का खालसा वाहिगुरू जी की फतेह। हाँ जी, वाहिगुरू जी का खालसा वाहिगुरू जी की फतेह। जिस तरह कि डॉक्टर साहब जोड़े UN का जोड़ा असैम्बली जो जनरल असैम्बली सैशन है जो शुरू होया है, सो उसके बिहाफ से आप सारे इकट्ठे हुए हैं प्रोटेस्ट वास्ते। सो थोड़े की विचार ने? देखो, यूनाइटेड नेशनस के इस वेले 194 मैंबर देश ने और ये उन्होंने जनरल असैम्बली है। साल के सितंबर महीने दे विच जनरल असैम्बली का सैशन हुंदा है और इन्हां 194 मैंबरां चों फिर 15 मैंबरां की सिक्योरिटी कौंसल है जिहदा सैशन टाइम टू टाइम हुंदा रहिंदा है। बेशक 194 मुल्कां दा सैशन एक रस्म बन गया है क्योंकि अल्टीमेटली जिहड़ी ताकत है वो 5 जिहड़े वीटो वील्डिंग मैंबर ने सिक्योरिटी कौंसल दे उन्हां कोल हुंदी है। पर फिर भी जो कुछ इस मौके दे उत्ते दोहराया जाता है, प्रोटेस्ट किए जाते हैं, उन्होंने किते ना किते नोटिस किया जाता है, उन्होंने किते ना किते प्रभाव होता है। सो अज 24 सितंबर का दिन 18 मुल्कों के प्राइम मिनिस्टर, प्रेजिडेंट या फॉरेन मिनिस्टर उस स्कैजूल्ड ने बोलने के लिए। भारत का फॉरेन मिनिस्टर S जयशंकर वो 17वें नंबर पर उन्हें बोलना अज आफ्टरनून। और पिछले 38 सालों तो जून 84 के भारतीय फौज के हमले तो बाद ਜਦੋਂ ਸਿੱਖ ਕੌਮ ਨੇ ਖਾਲਿਸਤਾਨ ਨੂੰ ਆਪਣਾ ਗੋਲ ਐਲਾਨਿਆ, ਹਰ ਸਾਲ ਸਤੰਬਰ ਦੇ ਮਹੀਨੇ 'ਚ ਜਦੋਂ ਵੀ ਇੰਡੀਅਨ ਰਿਪਰੈਜ਼ੈਂਟੇਟਿਵ ਇੱਥੇ ਬੋਲਦਾ ਹੈ, ਪ੍ਰੋਟੈਸਟ ਹੁੰਦਾ ਹੈ। ਅੱਜ ਵੀ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਗੁਰਦੁਆਰਿਆਂ ਦੇ ਨੁਮਾਇੰਦੇ ਉਹਨਾਂ ਦੇ ਉਦਮ ਦੇ ਨਾਲ ਸਿੱਖ ਸੰਗਤ ਵੱਡੀ ਗਿਣਤੀ ਦੇ ਵਿੱਚ ਹੈ। ਪਰ ਕਿਉਂਕਿ ਜਿੰਨੇ ਮੁਲਕਾਂ ਦੇ ਲੋਕ ਅੰਦਰ ਬੋਲਦੇ ਨੇ, ਉਹਨਾਂ ਦੇ ਮੁਲਕਾਂ ਜੋ ਕੁਝ ਚੱਲ ਰਿਹਾ ਉਹਦੇ ਵਿਰੋਧ ਵਾਲੇ ਵੀ ਨਾਲ ਆਉਂਦੇ ਨੇ। ਸਾਡੇ ਖੱਬੇ ਪਾਸੇ ਜ਼ਿੰਬਾਬਵੇ ਵਾਲਿਆਂ ਦਾ ਪ੍ਰੋਟੈਸਟ ਹੈ, ਇੱਧਰ ਕਸ਼ਮੀਰੀਆਂ ਦਾ ਪ੍ਰੋਟੈਸਟ ਹੈ, ਇਸੇ ਤਰ੍ਹਾਂ ਬਾਕੀਆਂ ਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇੱਕ ਸਟਰੋਂਗ ਮੈਸੇਜ ਹੈ। ਇਸ ਵੇਲੇ ਦੁਨੀਆ ਦੇ ਵਿੱਚ ਖਾਲਿਸਤਾਨ ਦੇ ਹੱਕ 'ਚ ਫਜ਼ਾ ਹੈ। ਟੋਰਾਂਟੋ ਦੇ ਰੈਫਰੈਂਡਮ ਨੇ ਇੱਕ ਸਟੇਜ ਸੈੱਟ ਕੀਤੀ ਹੈ। ਪੰਜਾਬ ਦੀ ਧਰਤੀ ਤੇ ਦੀਪ ਸਿੱਧੂ ਮੂਸੇਵਾਲਾ ਔਰ ਹੁਣ ਜਿਵੇਂ ਅੰਮ੍ਰਿਤਪਾਲ ਸਿੰਘ ਉਹ ਨੌਜਵਾਨਾਂ ਦੀ ਆਵਾਜ਼ ਬਣ ਰਹੇ ਨੇ। ਕੱਲ ਨੂੰ ਕਿਹਦੀ ਕੀ ਪਰਫਾਰਮੈਂਸ ਹੈ ਇਹ ਡਿਪੈਂਡ ਪਰਫਾਰਮੈਂਸ ਤੇ ਕਰੇਗਾ। ਪਰ ਪੰਜਾਬ ਦੀ ਧਰਤੀ ਇੱਕ ਐਸੀ ਧਰਤੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਆਮਦ ਨੇ ਉਸ ਧਰਤੀ ਦੇ ਉੱਤੇ ਧਰਤੀ ਦਾ ਖਮੀਰ ਬਦਲਿਆ। ਸੱਚ, ਹੱਕ, ਇਨਸਾਫ ਤੇ ਬਲਕਾਰ ਯੋਧੇ ਫਿਰ 10 ਪਾਤਸ਼ਾਹੀਆਂ ਨੇ ਜੋ ਸਿੱਖੀ ਦਾ, ਗੁਰਮਤ ਦਾ, ਖਾਲਸੇ ਦਾ ਕਨਸੈਪਟ ਦਿੱਤਾ ਉਸ ਧਰਤੀ ਤੇ ਪੈਦਾ ਕੀਤੇ। ਬੇਸ਼ੱਕ ਸਾਊਥ ਏਸ਼ੀਆ ਇੱਕ ਵੱਡਾ ਜਿਹੜਾ ਉਹ ਸਬ ਕੰਟੀਨੈਂਟ ਹੈ, ਕੰਟੀਨੈਂਟ ਵਾਂਗ ਹੈ, ਲੇਕਿਨ ਛੋਟੀ ਜਿਹੀ ਜਿਹੜੀ ਸਿੱਖ ਕੌਮ ਹੈ। ਜੇ ਅਸੀਂ ਪਿਛਲੀਆਂ 4 ਸਦੀਆਂ ਦਾ ਇਤਿਹਾਸ ਦੇਖੀਏ ਤੇ ਜਿਹੜੇ ਦਿੱਲੀ ਤਖਤ ਦੇ ਉੱਤੇ ਕਾਬਜ਼ ਪਾਵਰਫੁਲ ਰਜੀਮ ਸੀ, ਉਹ ਮੁਗਲ ਹੋਣ, ਅਫਗਾਨਿਸਤਾਨ ਦੇ ਹਾਕਮ ਹੋਣ, ਅੰਗਰੇਜ਼ ਹੋਣ ਔਰ ਅੱਜ ਹਿੰਦੂ ਤਵੀ ਹੋਣ, 75 ਸਾਲਾਂ ਤੋਂ ਸਿੱਖਾਂ ਨੇ ਇਫੈਕਟਿਵ ਚੈਲੰਜ ਦਿੱਤਾ ਹੈ। 13 ਮਹੀਨੇ ਦੀ ਕਿਸਾਨ ਲਹਿਰ ਨੇ ਭਾਰਤੀ ਹਕੂਮਤ ਨੂੰ ਝੁਕਣ ਤੇ ਮਜਬੂਰ ਕੀਤਾ। 3 ਖੇਤੀ ਕਾਨੂੰਨ ਵਾਪਸ ਹੋਏ ਔਰ ਜਿਸ ਡਿਟਰਮੀਨੇਸ਼ਨ ਨਾਲ ਹੁਣ ਖਾਲਿਸਤਾਨ ਦੇ ਲਈ ਕੌਮ ਜੂਝ ਰਹੀ ਹੈ, ਭਾਰਤੀ ਹਕੂਮਤ ਦੀ ਘਬਰਾਹਟ ਅੱਡ-ਅੱਡ ਫਰੰਟਸ ਤੋਂ ਅਸੀਂ ਦੇਖ ਸਕਦੇ ਹਾਂ। ਕੈਨੇਡੀਅਨ ਗਵਰਨਮੈਂਟ ਨੂੰ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾਣਾ, ਸਿੱਖ ਸਟੂਡੈਂਟਸ ਦੀ ਹਰਾਸਮੈਂਟ ਔਰ ਬਹੁਤ ਸਾਰਾ ਐਸਾ ਪਾਰਟ ਹੈ ਜਿਹੜਾ ਦੱਸ ਰਿਹਾ ਹੈ ਕਿ ਭਾਰਤੀ ਹਕੂਮਤ ਸਮਝਦੀ ਹੈ कि खालिस्तान एक अल्टीमेट रियलिटी है। और जो बैकग्राउंड आज असी देख रहे हैं ये उत्साह नौजवानी का और 3-4 जनरेशन, क्योंकि जे असी 1978 तो गल शुरू करिए कि उन्होंने 2 जनरेशन साडियां या वाइप आउट कीतियां या ड्रग्स के हवाले कीतियां, इहदे बावजूद अज कौम दे विच खालिस्तान की लहर पूरे जोर नाल है। और वो दिन दूर नहीं है जदों कि दरियाए जमुना तो वाघा तक इंडिपेंडेंट सॉवरन नेशन खालिस्तान होना चाहेगा। इस बारे किसी को शक शुबा नहीं होना चाहिए। खालिस्तान जिंदाबाद।